ਭਾਰਤ ਦੇ ਵਿੱਚ ਸਿਆਸੀ ਪਾਰਟੀਆਂ ਬੜੀ ਤਰਕੀਬ ਦੇ ਨਾਲ ਇੱਕ ਨੰਬਰ ਦਾ ਭ੍ਰਿਸ਼ਟਾਚਾਰ ਕਰਦੀਆਂ ਨੇ ਜਾਂ ਕਹਿ ਲਈਏ ਕਿ ਇੱਕ ਨੰਬਰ ਦੇ ਵਿੱਚ ਰਿਸ਼ਵਤ ਲੈਂਦੀਆਂ ਨੇ। ਉਹ ਰਿਸ਼ਵਤ ਦਾ ਰੂਪ ਕੁਝ ਹੋਰ ਨਹੀਂ ਆ ਬਲਕਿ ਚੰਦਾ ਹੈ। ਪਿਛਲੇ ਕੁਝ ਸਾਲਾਂ ਦੇ ਵਿੱਚ ਬੀਜੇਪੀ ਇਸ ਨੰਬਰ ਦੇ ਵਿੱਚ ਇਸ ਮਾਮਲੇ ਦੇ ਵਿੱਚ ਪਹਿਲੇ ਨੰਬਰ ਤੇ ਹੈ, ਜਿਸ ਨੂੰ ਦੇਸ਼ ਭਰ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਨਾਲੋਂ ਸਭ ਤੋਂ ਵੱਧ ਚੰਦਾ ਹਾਸਲ ਹੋਇਆ। 2024-25 ਦਾ ਜਦੋਂ ਮੁਲਾਂਕਣ ਕੀਤਾ ਤਾਂ ਪਿਛਲੇ ਸਾਲ ਨਾਲੋਂ 161% ਦਾ ਜਿਹੜਾ ਇਜ਼ਾਫਾ ਹੋਇਆ ਕੌਮੀ ਪਾਰਟੀਆਂ ਨੂੰ ਜਿਹੜਾ ਚੰਦਾ ਮਿਲਿਆ। ADR ਜਿਹੜੀ ਕਿ ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਰਿਫਾਰਮਸ ਆ, ਉਹਦੀ ਰਿਪੋਰਟ ਦੱਸਦੀ ਹੈ ਕਿ ਭਾਜਪਾ ਦੀ ਹਿੱਸੇਦਾਰੀ ਇਹਨਾਂ ਦੇ ਵਿੱਚ ਸਭ ਤੋਂ ਵੱਧ ਆ, ਜੋ ਹੋਰਨਾਂ ਸਾਰੀਆਂ ਕੌਮੀ ਪਾਰਟੀਆਂ ਨੂੰ ਮਿਲੀ ਕੁੱਲ ਦਾਨ ਦੇ ਰਕਮ ਦੇ ਜੋੜ ਤੋਂ ਵੀ 10 ਗੁਣਾ ਵੱਧ ਆ। ਭਾਰਤੀ ਜਿਹੜੀਆਂ ਸਿਆਸੀ ਪਾਰਟੀਆਂ ਨੇ ਇਹਨਾਂ ਨੂੰ ਵਿੱਤੀ ਸਾਲ 2025 ਦੇ ਵਿੱਚ ਚੰਦੇ ਵਜੋਂ 20,000 ਰੁਪਏ ਤੋਂ ਲੈ ਕੇ ਵੱਧ ਰਕਮ ਜਿਹਦੇ ਦੇ ਵਿੱਚ 11,343 ਯੋਗਦਾਨਾਂ ਦਾ ਖੁਲਾਸਾ ਹੈ, ਉਸ ਦੀ ਰਕਮ ਜਿਹੜੀ ਆ ਉਹ 6,648 ਕਰੋੜ ਰੁਪਇਆ ਬਣਦੀ ਹੈ। ਇਸ ਦੇ ਵਿੱਚ ਇਕੱਲੀ ਭਾਜਪਾ ਨੂੰ 5,552 ਚੰਦਿਆਂ ਤੋਂ 6,000 ਕਰੋੜ ਰੁਪਇਆ ਮਿਲਿਆ। ਦੂਜੇ ਨੰਬਰ ਤੇ ਕਾਂਗਰਸ ਹੈ, ਜਿਹਨੂੰ 2500 ਚੰਦਿਆਂ ਦੇ ਰੂਪ ਦੇ ਵਿੱਚ 517 ਕਰੋੜ ਰੁਪਇਆ ਮਿਲਿਆ। ਬਹੁਜਨ ਸਮਾਜ ਪਾਰਟੀ ਨੇ ਐਲਾਨ ਕੀਤਾ ਹੈ ਕਿ ਉਸ ਨੂੰ 20,000 ਤੋਂ ਵੱਧ ਦਾ ਕੋਈ ਚੰਦਾ ਨਹੀਂ ਮਿਲਿਆ, ਜਿਵੇਂ ਕਿ ਉਹ ਪਿਛਲੇ 19 ਸਾਲਾਂ ਤੋਂ ਕਰਦੀ ਆ ਰਹੀ ਹੈ। ਸਾਲ 2023-24 ਦੀ ਜੇਕਰ ਗੱਲ ਕਰੀਏ ਤਾਂ 24-25 ਦੇ ਵਿੱਚ ਕੁੱਲ ਜਿਹੜੀਆਂ ਪਾਰਟੀਆਂ ਨੂੰ ਚੰਦਾ ਕੁੱਲ ਮਿਲਾ ਕੇ 4100 ਕਰੋੜ ਰੁਪਇਆ ਮਿਲਿਆ। ਹੋਰਨਾਂ ਪਾਰਟੀਆਂ ਦੇ ਵਿੱਚ ਆਪ ਨੂੰ 27 ਕਰੋੜ ਰੁਪਏ ਦਾ ਚੰਦਾ ਮਿਲਿਆ ਤੇ ਕਰੀਬ 244% ਦਾ ਵਾਧਾ। ਸਿਖਰਲੇ ਦਾਨੀਆਂ ਦੇ ਵਿੱਚ ਪ੍ਰੂਡੈਂਟ ਇਲੈਕਟੋਰਲ ਟਰਸਟ ਸ਼ਾਮਲ ਹੈ, ਜਿਸ ਨੇ ਭਾਜਪਾ, ਕਾਂਗਰਸ ਅਤੇ ਆਪ ਨੂੰ ਸਾਂਝੇ ਰੂਪ ਦੇ ਵਿੱਚ 2000 ਕਰੋੜ ਤੋਂ ਵੱਧ ਦਾ ਰੁਪਈਆ ਦਿੱਤਾ, ਚੰਦਾ ਦਾਨ ਦਿੱਤਾ। 2413 ਕਰੋੜ ਰੁਪਏ ਦਾ ਚੰਦਾ। ਇਹਦੇ ਵਿੱਚੋਂ ਇਹਨਾਂ ਨੇ ਸਿਰਫ ਭਾਜਪਾ ਨੂੰ 2180 ਕਰੋੜ ਦਾ ਚੰਦਾ ਦਿੱਤਾ, ਕਾਂਗਰਸ ਨੂੰ 16 ਕਰੋੜ ਰੁਪਏ ਤੇ ਆਪ ਨੂੰ ਕਾਂਗਰਸ ਨੂੰ 216 ਕਰੋੜ ਰੁਪਏ ਤੇ ਆਪ ਨੂੰ 16 ਕਰੋੜ ਰੁਪਇਆ ਮਿਲਿਆ। ਸੋ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਚੰਦਾ ਦੇ ਕੇ ਜਿਹੜੇ ਵੱਡੇ ਘਰਾਣੇ ਨੇ, ਵੱਡੀਆਂ ਪਾਰਟੀਆਂ ਨੇ, ਵੱਡੇ ਲੋਕ ਨੇ, ਇੰਡਸਟਰੀਅਲ ਲੋਕ ਨੇ, ਉਹ ਕਿਸ ਤਰ੍ਹਾਂ ਦੀਆਂ ਜਿਹੜੀਆਂ ਪਾਲਿਸੀਆਂ ਬਣਾਉਂਦੇ ਨੇ ਤੇ ਫਿਰ ਆਪਾਂ ਕਹਿਣਾ ਕਿ ਲੋਕਾਂ ਨੂੰ ਧਰਨੇ ਦੇਣੇ ਪੈਂਦੇ ਨੇ। ਜਦੋਂ ਜਿਨ੍ਹਾਂ ਲੋਕਾਂ ਤੋਂ ਚੰਦੇ ਹਾਸਲ ਕੀਤੇ ਨੇ ਫਿਰ ਉਹਨਾਂ ਦੇ ਹੱਕ ਦੇ ਵਿੱਚ ਜਦੋਂ ਪਾਲਿਸੀਆਂ ਬਣਨਗੀਆਂ ਫਿਰ ਲੋਕਾਂ ਨੂੰ ਤਾਂ ਮਜਬੂਰਨ ਵਸ ਉਹਨਾਂ ਦਾ ਵਿਰੋਧ ਕਰਨਾ ਹੀ ਪਊਗਾ।